ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲੀ ਖਬਰ ਜਿਹੜੀ ਅੱਜ ਬੜੀ ਜਿਹੜੀ ਟੌਪ ਨਿਊਜ਼ ਬਣੀ ਹੋਈ ਹੈਗੀ ਆ, ਉਹ ਜੀ। ਨੈਂਸੀ ਪਲੋਸੀ ਜਿਹੜੇ ਹਾਊਸ ਸਪੀਕਰ ਆ, ਉਹਨਾਂ ਦੇ ਹਸਬੈਂਡ ਪੌਲ ਪਲੋਸੀ ਨੂੰ ਲੈ ਕੇ ਆ। ਪੌਲ ਪਲੋਸੀ ਨੂੰ ਆਪਣੇ ਹੀ ਘਰ ਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ ਅੱਜ ਸਵੇਰੇ ਕਿਸੇ ਨੇ ਥੋੜੇ ਮਾਰ ਕੇ ਜਿਹੜਾ ਕੁੱਟਿਆ ਮਾਰਿਆ, ਤੇ ਉਹਦੇ ਸੱਟਾਂ ਕਾਫੀ ਲੱਗੀਆਂ ਹੈਗੀਆਂ, ਤੇ ਲੱਕਲੀ ਉਹ ਬਚ ਗਏ ਹੈਗੇ ਆ। ਤੇ ਉਸ ਦੇ ਸੰਬੰਧ ਦੇ ਵਿੱਚ ਡੇਵਿਡ ਡੀ ਪਾਪੇ, ਇੱਕ 42 ਸਾਲਾਂ ਦੇ ਬੰਦੇ ਨੂੰ ਪੁਲਿਸ ਨੇ ਅਰੈਸਟ ਕੀਤਾ ਹੈਗਾ ਆ। ਡੇਵਿਡ ਡੀ ਪਾਪੇ ਦੇ 3 ਜੋ ਰਿਲੇਟਿਵਸ ਆ, ਉਹਨਾਂ ਨੇ ਇਹ ਦੱਸਿਆ ਵੀ ਉਸ ਦਾ ਫੈਮਿਲੀ ਦੇ ਨਾਲ ਕੋਈ ਵੀ ਕਨੈਕਸ਼ਨ ਨਹੀਂ ਹੈਗਾ ਪਿਛਲੇ ਕਈ ਸਾਲਾਂ ਤੋਂ, ਤੇ ਹਜੇ ਉਹਦਾ ਪਿਛਲੇ ਫਰਾਈਡੇ ਨੂੰ ਹੀ ਫੇਸਬੁੱਕ ਦਾ ਅਕਾਊਂਟ ਡਾਊਨ ਕਰ ਦਿੱਤਾ ਗਿਆ ਸੀ। ਕਹਿੰਦੇ ਵੀ ਕਾਫੀ ਕੁਝ ਉਹ ਜੋ ਮਟੀਰੀਅਲ ਫੇਸਬੁੱਕ ਤੇ ਲਿਖਦਾ ਸੀਗਾ, ਹੇਟਫੁਲ ਹੁੰਦਾ ਸੀ ਜਾਂ ਕਨਸਪੀਰੇਸੀ ਥਿਊਰੀਜ਼ ਹੁੰਦੀਆਂ ਸੀਗੀਆਂ। ਉਹਦਾ ਜਿਹੜਾ ਸਟੈਪ ਫਾਦਰ ਜੀਨ ਦੇ ਪਾਪੇ ਆ, ਉਸਨੇ ਇਹ ਕਿਹਾ ਵੀ ਉਸਦਾ ਮੁੰਡਾ ਪਾਵਲ ਰਿਵਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗਰੋ ਅਪ ਹੋਇਆ ਸੀ, ਤੇ ਕੈਨੇਡਾ ਨੂੰ ਉਸਨੇ 20 ਸਾਲ ਪਹਿਲਾਂ ਛੱਡ ਦਿੱਤਾ ਸੀ, ਤੇ ਉਹ ਕੈਲੀਫੋਰਨੀਆ 'ਚ 20 ਸਾਲਾਂ ਤੋਂ ਰਹਿ ਰਿਹਾ ਸੀ। ਸੈਨ ਫਰਾਂਸਿਸਕੋ ਕ੍ਰੋਨਿਕਲ ਨੇ ਇਸ ਨੂੰ ਆਇਡੈਂਟੀਫਾਈ ਇਹ ਕੀਤਾ 2013 'ਚ ਵੀ ਹੈਂਪ ਜੁਐਲਰੀ ਮੇਕਰ ਦਾ ਕੰਮ ਵੀ ਕਰਦਾ ਸੀਗਾ। ਲਿੰਡਾ ਸ਼ਨਾਈਡਰ ਇੱਕ ਕੈਲੀਫੋਰਨੀਆ ਰੈਜ਼ੀਡੈਂਟ ਹੈਗੇ ਆ, ਉਹਨਾਂ ਨੇ CNN ਨੂੰ ਇਹ ਦੱਸਿਆ ਵੀ ਉਸਨੇ ਜੋ ਡੀ ਪਾਪਾ ਆ ਉਸ ਦੇ ਨਾਲ ਉਹਦੀ ਜਿਹੜੀ ਆ ਗੱਲਬਾਤ 2014-15 ਦੇ ਵਿੱਚ ਵੀ ਹੋਈ ਸੀ, ਜਦੋਂ ਉਹ ਇੱਕ ਸਟੋਰੇਜ ਯੂਨਿਟ ਦੇ ਵਿੱਚ ਬਰਕਲੇ ਏਰੀਏ ਦੇ ਵਿੱਚ ਮਿਲੇ ਸੀ। ਤੇ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਤਾਂ ਕਾਫੀ ਸ਼ਾਈ ਟਾਈਪ ਇਹ ਲੱਗਦਾ ਸੀ, ਪਰ ਹੁਣ ਪਤਾ ਨਹੀਂ ਇਹ ਕਿੰਨਾ ਚੇਂਜ ਹੋ ਗਿਆ ਸੀ। ਉਸਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਕਈ ਵੀਡੀਓਜ਼ ਜੋ ਮਾਈ ਪਿੱਲੋ ਦਾ CEO ਮਾਈਕ ਲਿੰਡਲ ਆ, ਉਸ ਦੀਆਂ ਸ਼ੇਅਰ ਕੀਤੀਆਂ ਸੀਗੀਆਂ। ਜੀ, ਅਗਲੀ ਖਬਰ ਦੇ ਵੱਲ ਵਧ ਗਏ। ਅਗਲੀ ਖਬਰ ਜਿਹੜੀ ਫ੍ਰੈਜ਼ਨੋ ਦੇ ਵਿੱਚ ਲੰਘੇ ਦਿਨੀ ਘਟਨਾ ਵਾਪਰੀ ਸੀ। ਇੱਕ ਕਾਰ ਡੀਲਰਸ਼ਿਪ ਦੇ ਵਿੱਚ ਇੱਕ ਬੰਦੇ ਨੂੰ ਸਟੈਬ ਕੀਤਾ ਗਿਆ ਸੀ, ਛੁਰੇ ਮਾਰ ਕੇ ਜ਼ਖਮੀ ਕੀਤਾ ਗਿਆ ਸੀ। ਉਸੇ ਸਿਲਸਿਲੇ ਦੇ ਵਿੱਚ ਹੁਣ ਇੱਕ ਹੋਮਲੈਸ ਬੰਦੇ ਤੇ ਦੋਸ਼ ਲੱਗੇ ਨੇ, ਤੇ ਉਹਨੂੰ ਸਟੈਬਿੰਗ ਦੇ ਇਹਨਾਂ ਦੋਸ਼ਾਂ ਦੇ ਤਹਿਤ ਚਾਰਜ ਕੀਤਾ ਗਿਆ। ਤੇ ਇਹ ਫ੍ਰੈਜ਼ਨੋ ਕਾਉਂਟੀ ਦੇ ਜਿਹੜੇ ਆਫਿਸ ਨੇ, ਉਹਨਾਂ ਨੇ ਦੱਸਿਆ ਵੀ 36 ਸਾਲਾ ਮੈਨੂਅਲ ਬ੍ਰੇਕਰ ਦੇ ਉੱਤੇ ਜਿਹੜਾ ਉਹ ਦੋਸ਼ ਲੱਗੇ ਨੇ ਕਿ ਉਹਨੇ ਇੱਕ ਬੰਦੇ ਦਾ ਕਤਲ ਕਰਨ ਤੇ ਜਾਂ ਕਹਿ ਲਓ ਕਤਲਾਨਾ ਹਮਲਾ ਕਰਨ ਦੇ ਲਈ ਜਿਹੜਾ ਉਹਨੇ ਉਹਦੇ ਤੇ ਹਮਲਾ ਕੀਤਾ ਸੀਗਾ। ਤੇ ਉਹਦੇ ਤੇ ਦੋਸ਼ ਲੱਗੇ ਨੇ ਕਿ 56 ਸਾਲਾ ਇੱਕ ਜਿਹੜਾ ਬੰਦਾ ਹੈ, ਉਹਨੂੰ ਲਿਥੀਆ ਫੋਰਡ ਡੀਲਰਸ਼ਿਪ ਬੁਲੇਵਾਰਡ ਐਵੀਨਿਊ ਤੇ ਜਿਹੜੀ ਤੇ 41 ਫਰੀਵੇ ਤੇ ਆ, ਉੱਥੇ ਉਹਦੇ ਤੇ ਹਮਲਾ ਕੀਤਾ ਸੀਗਾ। ਵਿਕਟਮ ਜਿਹੜਾ ਹਾਲੇ ਵੀ ਕ੍ਰਿਟੀਕਲ ਹੈ, ਬਟ ਸਟੇਬਲ ਕੰਡੀਸ਼ਨ ਦੇ ਵਿੱਚ ਦੱਸਿਆ ਗਿਆ। ਇਹਦਾ ਜਿਹੜਾ ਰਿਕਾਰਡ ਆ ਕਾਫੀ ਪੁਰਾਣਾ, ਪੁਲਿਸ ਨੇ ਦੱਸਿਆ ਵੀ ਪਹਿਲਾਂ ਵੀ ਜਿਹੜਾ ਇਹ ਬ੍ਰੇਕਰ ਆ, ਇਹ ਪਹਿਲਾਂ ਵੀ ਕਈ ਮਾਮਲਿਆਂ ਦੇ ਵਿੱਚ ਲੋੜੀਂਦਾ ਵਾ। 2019 ਦੇ ਵਿੱਚ ਵੀ ਇੱਕ ਘਟਨਾ ਵਾਪਰੀ ਸੀ, ਜਿਹਦੇ ਵਿੱਚ ਇੱਕ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਉਹਦੇ ਤੇ ਹਮਲਾ ਕੀਤਾ ਗਿਆ ਸੀ। ਉਦੋਂ ਵੀ ਜਿਹੜਾ ਇਹ 2 ਸਾਲ ਦੀ ਇਹਨੂੰ ਕੈਦ ਹੋਈ ਸੀਗੀ। ਉਸ ਤੋਂ ਬਾਅਦ 2021 ਦੇ ਵਿੱਚ ਵੀ ਇੱਕ ਇਹਦੇ ਤੇ ਦੋਸ਼ ਲੱਗੇ ਸਨ ਕਿ ਇਹਨੇ ਵੈਂਡਲਿਜ਼ਮ ਕੀਤੀ ਆ, ਤੇ ਇਹਨੇ ਲੁੱਟ-ਖੋਹ ਦੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਆ। ਹੁਣ ਜਿਹੜਾ ਬ੍ਰੇਕਰ ਆ, ਉਹਨੂੰ ਕੋਰਟ ਦੇ ਵਿੱਚ ਪੇਸ਼ ਕਰਨਾ ਹੈ ਅਕਤੂਬਰ 31 ਨੂੰ, ਉਸ ਦਿਨ ਮੰਡੇ ਆ। ਤੇ ਉਹ ਜਿਹੜਾ ਬ੍ਰੇਕਰ ਦੇ ਬਾਰੇ ਹੋਰ ਵੀ ਜਿਹੜਾ ਉਹਦਾ ਟਰੈਕ ਰਿਕਾਰਡ ਆ, ਪੁਲਿਸ ਨੇ ਦੱਸਿਆ। ਤੇ ਇਹ ਹੋਮਲੈਸ ਬੰਦਾ ਦੱਸਿਆ ਗਿਆ। ਤੇ ਉਹ ਜਿਹੜਾ ਜਿਹਦੇ ਬਾਰੇ ਆਪਾਂ ਦੱਸਿਆ ਸੀਗਾ, ਜਿਹੜਾ ਵਿਕਟਮ ਆ, ਵਿਕਟਮ ਦਾ ਜਿਹੜਾ ਬਾਇਓਡਾਟਾ ਸੀਗਾ, ਪਹਿਲਾਂ ਇੱਕ ਦਿਨ ਖਬਰਾਂ ਦੇ ਵਿੱਚ ਇਹ ਗੱਲ ਕਹੀ ਗਈ ਸੀਗੀ ਕਿ ਇਹਨਾਂ ਦੇ ਪਿੱਛੋਂ ਕੋਈ ਆਪਸੀ ਤਕਰਾਰਬਾਜ਼ੀ ਹੋਈ ਹੈ, ਪਰ ਹੁਣ ਪਤਾ ਲੱਗਿਆ ਕਿ ਉਹ ਇੱਥੇ ਹੀ ਜਿਹੜੀ ਇਹ ਫੋਰਡ ਡੀਲਰਸ਼ਿਪ ਆ, ਉਹਦੇ ਵਿੱਚ ਉਹ ਇੰਪਲਾਈ ਸੀਗਾ, ਜਿਹੜਾ 56 ਸਾਲਾ ਬੰਦਾ ਇਹਦਾ ਹਮਲੇ ਦਾ ਸ਼ਿਕਾਰ ਹੋਇਆ, ਜਿਸ ਹਮਲੇ ਨੂੰ ਅੰਜਾਮ ਮੈਨੂਅਲ ਬ੍ਰੇਕਰ ਨੇ ਦਿੱਤਾ। ਜੀ।